सत श्री अकाल टीवी 84 देख रहे सारे दर्शकों का स्वागत है। मैं हरप्रीत कौर ते बुलेटिन की शुरुआत करते हैं हेडलाइंस के नाल। कैप्टन दे मंत्री ते विधायक ही करवा रहे ने नाजायज माइनिंग। बोनी अजनाला दा दावा। माइनिंग खिलाफ आवाज चुकण वालियां ते सैंड माफिया ने कीता हमला। कैप्टन सरकार सवालों के घेरे विच। कैप्टन सरकार लई जिमनी चोणां बणियां सिरदर्दी। बेरोजगार अध्यापक ते होर जथेबंदियां वालों कांग्रेसी उम्मीदवारां दे दफ्तरां दा घिराव शुरू। दाखा विच बेरोजगार अध्यापक आंगनवाड़ी वर्करां ने कैप्टन संदीप संधू दे दफ्तर दा कीता घिराव। वादा खिलाफी दा लाया दोष। अकाली दल ने भी लिया कैप्टन सरकार नूं लम्मे हत्थी। डॉक्टर दलजीत सिंह चीमा ने सिक्ख्या नीति नूं फेल करार दिंदिआं सरकार दीआं नीतियां ते चुके सवाल। जनवरी महीने तो तनख्वाह ना मिलण कारण बाबा हीरा सिंह भट्ठल दे प्रोफैसर हड़ताल ते पढ़ाई ना होण कारण विद्यार्थियों ने भी शुरू की हड़ताल। विरोधी धिर दे आगू हरपाल सिंह चीमा ने कैप्टन नूं दिल्ली दी केजरीवाल सरकार तो नसीहत लैण दी कही गल। ते तरनतारन बंब धमाके ते ड्रोन राही हथियार सप्लाई दे दोषां विच फड़े खालिस्तान जिंदाबाद फोर्स नाल संबंधित 4 नौजवानां नूं NIA ने लिया रिमांड ते। बलवंत सिंह उर्फ बाबा, आकाशदीप सिंह उर्फ आकाश रंधावा, मान सिंह ते शुभदीप सिंह कोलों 16 अक्तूबर तक एजेंसी करेगी पुछगिछ। ते हुणे ने खबरां दा विस्तार। ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਬੱਲੜਵਾਲ ਵਿੱਚ ਸ਼ਰੇਆਮ ਤੇ ਧੜਾਧੜ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਸੰਬੰਧੀ ਸਾਬਕਾ ਵਿਧਾਇਕ ਅਮਰਪਾਲ ਬੋਨੀ ਨੇ ਕੈਪਟਨ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ, ਜਦਕਿ ਮਾਈਨਿੰਗ ਕਰਨ ਵਾਲਿਆਂ ਨੇ ਇੱਕ ਪਰਿਵਾਰ ਤੇ ਹਮਲਾ ਕਰ ਆਪਣਾ ਰੁਖ ਸਪਸ਼ਟ ਕਰ ਦਿੱਤਾ। ਦਰਅਸਲ ਜਿਸ ਪਰਿਵਾਰ ਤੇ ਹਮਲਾ ਹੋਇਆ ਏ ਉਸਨੇ ਵਿਧਾਇਕ ਬੋਨੀ ਅਜਨਾਲਾ ਨਾਲ ਨਾਜਾਇਜ਼ ਮਾਈਨਿੰਗ ਖਿਲਾਫ ਆਵਾਜ਼ ਚੁੱਕੀ ਸੀ। ਇਸ ਕਰਕੇ ਮਾਈਨਿੰਗ ਕਰਨ ਵਾਲਿਆਂ ਨੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। हमले विच परिवार की एक महिला जख्मी हो गई। हमलावरां ने इस दौरान घर विच भंन तोड़ भी की। बोनी ने इल्जाम लगाया कि कैप्टन दे मंत्री ते विधायक ही नाजायज माइनिंग करवा रहे ने। उन्होंने कहा कि सरकार दे एक मंत्री दी शह ते शरेआम माइनिंग हो रही है। उन्होंने दावा किया कि सवेरे 6 बजे तो रात 12 बजे तक माइनिंग चलती है ते हर रोज 350 तो 400 ट्रक भरे जाते हैं। बोनी ने दस्सिया कि जिस जमीन ते माइनिंग हो रही है वह जंगलात महकमे ते केंद्र सरकार की जमीन है। उपरों रावी नाल इलाका लगन कारण हड़ां दा खतरा भी बनिया रहिंदा है। हुण पिंड दे लोकां ते गुंडागर्दी होण तो बाद मामला होर पक गया है। बोनी अजनाला ने माइनिंग तो मोटी कमाई होने दे दोष लगाए ने। उन्होंने दस्सिया कि सरकार नूं करोड़ां रुपए दा चूना लगाया जा रहा है। किल्ली पैली है ਤੁਹਾਡੀ ਕਿਹੜੀ ਆੜੀ ਬਰਨਾਲੇ ਸਾਡੀ 15 ਕਿੱਲੇ ਹੈਗੀ ਜੀ। ਹਾਂਜੀ ਤੇ ਪੈ ਤੁਹਾਡਾ ਵਾ ਜਿਹੜਾ ਕਨਾਲ ਹਾਂ ਪਿਆ ਸਾਡਾ ਸਰਕਾਰੀ 11.5 ਫੁੱਟ ਸੜਕ ਚੱਲਣ ਦੀ। ਸਰਕਾਰੀ ਹਾਂ ਸਰਕਾਰੀ ਸੜਕ ਚੱਲਣ ਦੀ। ਉਹ ਇਹਨਾਂ ਨੇ ਵਾਹਤੀ ਜੀ ਹਾਂ ਰੇਤਾ ਕਰਕੇ ਕਹਿੰਦੇ ਗਾਂ ਗਾੜੀ ਵੱਟ ਵੀ ਸਾਡੀ ਪੁੱਟਤੀ। ਸਾਡੀ ਵੱਟ ਤੇ ਖਲੋ ਕੇ ਸਾਨੂੰ ਬੰਦੇ ਜਨਾਨੀਆਂ ਧਮਕੀਆਂ ਦਿੰਦੇ ਸੀ ਵੀ ਤੁਹਾਨੂੰ ਮਾਰ ਦੇਣਾ, ਤੁਹਾਨੂੰ ਨੰਗਿਆ ਕਰਕੇ ਭੇਜਣਾ, ਤੁਹਾਨੂੰ ਤੇਲ ਪਾ ਕੇ ਲੂਣਾ। ਕਿਹੜੀ ਸਰਕਾਰ ਕਿਹੜੀ ਹੈ? ਹਾਂ ਜੀ ਕਾਂਗਰਸ ਸਰਕਾਰ ਜੀ। ਕਿੰਨੇ ਸਰਪੰਚ ਕੰਮ ਕਰਦੇ? 5। ਤੁਹਾਡੀ ਕੀ ਮੰਗ ਹੈਗੀ? ਸਾਡੀ ਇਹੋ ਮੰਗ ਵੀ ਵੱਧ ਤੋਂ ਵੱਧ ਇਹਨਾਂ ਨੂੰ ਰੋਕਿਆ ਜਾਏ। ਨਜਾਇਜ਼ ਇਹ ਜਿਹੜੀ ਮੈਨਿੰਗ ਹੋ ਰਹੀ ਬੰਦ ਹੋ ਜਾਏ। ਪੁਲਿਸ ਕੰਪਲੇਂਟ ਕੀਤੀ? ਹਾਂਜੀ ਕੀਤੀ। ਹਾਂਜੀ ਥਾਣਾ ਅਜਨਾਲਾ। ਤੇ ਕੋਈ ਕਾਰਵਾਈ ਹੋਈ? ਨਾ ਕੋਈ ਸੁਣਾਈ ਹੋਣ ਹੀ ਨਹੀਂ ਦਿੱਤੀ। ਹਰਪ੍ਰਤਾਪ ਸਿੰਘ ਜਿਹੜਾ ਬਣਿਆ ਪੁਲਿਸ ਤੇ ਪਟਾਉਂਦੀ ਪਈ ਆ ਜੀ। ਇਹ ਲੱਗਦਾ MLA ਪਟਾਉਂਦਾ ਪਿਆ। ਪੁਲਿਸ ਪੁਲਿਸ ਨਾਲ ਮਿਲੀ। ਹਾਂ ਪੁਲਿਸ ਮਿਲੀ ਹੋਈ ਜੀ, ਪੈਸਾ ਖਾਣ ਦੇ। ਸਾਡੇ ਪੈਸਿਆਂ ਦਾ ਵੀ ਕੋਈ ਮੁੱਲ ਨਹੀਂ। ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੇ ਨੇ। ਅਸੀਂ ਤੇ ਹੱਥ ਸਰਪੰਚ ਅੱਗੇ ਵੀ ਹੱਥ ਜੋੜਦੇ ਰਹੇ ਵੀਰ ਜੀ, ਹੱਥ ਜੋੜ ਕੇ ਸਾਡਾ ਇਹਨਾਂ ਆ ਜੀ ਪਿੰਡ ਬਲੜਾ ਵਾਲੇ ਅੱਜ ਕੀ ਹੋਇਆ ਜੀ? ਇੱਥੇ ਧੱਕਾ ਬਹੁਤ ਹੋ ਰਿਹਾ ਜੀ। ਪੈਗੇ ਧੱਕੇ ਨਾਲ ਢਾਈ ਜਾਂਦੇ ਨੇ। ਹੱਥ ਸਾਡੀ ਪੈਲੀ ਸਾਰੀ ਬਰਬਾਦ ਕਰਤੀ। ਗੰਨਾ ਅਸੀਂ ਝੋਨਾ ਅਸੀਂ ਸਭ ਰੋਣਾ ਡੇਗਤਾ ਥੱਲੇ ਤੇ ਇਹਨਾਂ ਹੱਥ ਵੀ ਜੋੜੇ ਵੀ ਰੁਕ ਜਾਓ ਤੇ ਨਹੀਂ ਰੁਕਦੇ। ਤੇ ਕੌਣ ਹੈ? ਆ ਜੀ ਆ ਵੀ ਸਰਪੰਚ ਜੀ ਧੱਕੇ ਨਾਲ ਪਟਾਉਂਦੇ ਨੇ। ਕਾਂਗਰਸੀ? ਹਾਂ ਕਾਂਗਰਸੀ ਜੀ। ਕਿੰਨੇ ਚਿਰ ਤੋਂ ਕਰਵਾ ਰਹੇ? ਵਾਵਾ ਚੱਦੀ ਜੀ ਪਟਾਉਂਦੇ। ਇਹਨਾਂ ਹੱਥ ਵੀ ਜੋੜੇ ਵੀ। ਇੱਕ ਪਾਸੇ ਜਿੱਥੇ ਵੱਡੇ ਵੱਡੇ ਲੀਡਰ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਜ਼ਿਮਨੀ ਚੋਣ ਲਈ ਚੋਣ ਮੈਦਾਨ ਵਿੱਚ ਉਤਰੇ ਹੋਏ ਨੇ, ਉੱਥੇ ਹੀ ਬੇਰੋਜ਼ਗਾਰ ਅਧਿਆਪਕ, ਆਂਗਨਵਾੜੀ ਵਰਕਰ ਤੇ ਮੁਲਾਜ਼ਮ ਜਥੇਬੰਦੀਆਂ ਆਪਣਾ ਵਿਰੋਧ ਵੀ ਲੀਡਰਾਂ ਦੇ ਖਿਲਾਫ ਜ਼ਾਹਰ ਕਰ ਰਹੀਆਂ ਨੇ। ਬੀਤੇ ਦਿਨ ਮੁੱਲਾਂਪੁਰ ਦਾਖਾ ਵਿਖੇ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਮੁੱਖ ਦਫ਼ਤਰ ਦੇ ਬਾਹਰ ਫੇਰ ਘਿਰਾਓ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਖਿਲਾਫ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਗਈ। इस दौरान वड्डी तादाद विच पुलिस फोर्स भी मौके ते तैनात रही, जिन्हां ने प्रदर्शनकारियों नूं दफ्तर दे बाहर रोकी रखिया। 4 बार रुक ले पुछो सर नु। मैं हुण ਤੁਹਾਨੂੰ ਦੱਸ ਰਿਹਾ ਮੈਂ ਸਾਰੇ ਇਕੱਠੇ ਹੋਏ 10 ਵਜੇ ਦੇ ਜੀ ਇਕੱਠੇ ਹੋਏ ਆ। 10 ਵਜੇ ਛੋਟੀ ਟੈਲੀ ਸੁੱਤੀ ਪਈ ਆ। ਕਿਸੇ ਨਾ ਕਿਸੇ ਨੂੰ ਪਤਾ ਨਹੀਂ ਮਿਲਾ ਕੇ ਰੱਖਣਾ। ਸੁਣੋ ਪ੍ਰਬੰਧ ਆਦਾ ਕਰਕੇ ਰਾਤੇ ਸਾਡਾ ਕਸੂਰ ਕੀ ਹੈ? ਸੁਣੋ ਗੱਲ ਸਾਡਾ ਕਸੂਰ ਦੱਸੋ ਕੀ ਸਾਡਾ? ਸੁਣੋਗੇ? ਹਾਂਜੀ ਅੱਜ ਕਿਉਂਕਿ ਸਾਬਕਾ ਡਿਪਟੀ ਸੀਐਮ ਸਾਹਿਬ ਦੇ ਪ੍ਰੋਗਰਾਮ ਸੀ ਬਹੁਤ ਜ਼ਿਆਦਾ, ਉਹਨਾਂ ਦੀ ਸਿਕਿਉਰਿਟੀ ਥ੍ਰੈਟ ਸੀ ਬਹੁਤ ਜ਼ਿਆਦਾ। ਤੁਹਾਨੂੰ ਵੀ ਪਤਾ ਮੈਂ ਰੋਜ਼ ਅਖਬਾਰ ਪੜ੍ਹਦਾ। ਸਿਕਿਉਰਿਟੀ ਥ੍ਰੈਟ ਸੀ, ਕਿਸੇ ਟਾਈਮ ਵੀ ਕੁਝ ਹੋ ਸਕਦਾ। ਅਸੀਂ ਉੱਧਰ ਇਸ ਮਜਬੂਰੀ 'ਚ ਫਸੇ ਹੋਏ ਸੀ। ਹੁਣ ਅਸੀਂ ਉੱਧਰ ਮੰਤਰੀ ਸਾਹਿਬ ਨੂੰ ਕੱਢ ਕੇ ਗੱਲ ਕਰਦੇ ਉਹਨਾਂ ਨੇ 10 ਮਿੰਟ 'ਚ ਦੇ ਪਾਉਣਾ। 5-7 ਮਿੰਟ ਵੇਟ ਕਰ ਕੋਈ ਨਹੀਂ ਸਰ। ਤੁਹਾਨੂੰ ਮੈਂ ਹੁਣੇ ਗੱਲ 5-7 ਮਿੰਟ 'ਚ ਆਇਆ ਨਾ ਆਪਣੇ ਗੱਲ ਕਰਦੇ 3 ਘੰਟੇ ਵੇਟ ਕੀਤੀ ਸਰ। ਸਪੈਸ਼ਲੀ ਉਹ ਤੁਹਾਡੇ ਕੋਲ ਹੀ ਆ ਰਹੇ, ਸਾਰਾ ਕੁਝ ਛੱਡ ਕੇ ਆ ਰਹੇ। ਆਪਾਂ 5-7 ਮਿੰਟ ਵੇਟ ਕਰਦੇ
ਸਾਰਾ ਛੱਡ ਕੇ ਯਾਰ ਇੱਥੇ ਆਇਆ ਨਾ ਕਿਤੇ ਸੇ ਉਹ ਸੰਦੀਪ ਨੂੰ ਪਹਿਲਾਂ ਹੀ ਪਤਾ ਸੀ ਅੱਜ ਸਾਡੀ ਰੈਲੀ ਦਾ। ਪਤਾ ਸੀ ਇਹਨਾਂ ਨੂੰ। ਹਾਂ, ਅੱਜ ਮੈਨੂੰ ਫੋਨ ਕਰਕੇ ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀ, ਜਦ ਕਿ ਉਹਨਾਂ ਨੂੰ ਪਹਿਲਾਂ ਪਤਾ ਸੀ। ਗੱਲ ਕਰ ਲੈਣ ਦੋ, ਇੱਕ ਮਿੰਟ ਗੱਲ ਕਰ ਲੈਣ ਦੋ। ਉਹ ਗੱਲ ਕਰ ਰਹੇ ਨੇ। ਜਿੰਦਾਬਾਦ ਜਿੰਦਾਬਾਦ। ਅਕਾਲੀ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ਉੱਤੇ ਸਿੱਖਿਆ ਵਿਭਾਗ ਨੂੰ ਫੇਲ ਕਰਨ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਦਿੱਲੀ ਵਿੱਚ ਨਗਰ ਕੀਰਤਨ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਨੂੰ ਮੰਨਣ ਸੰਬੰਧੀ ਵੀ ਵਚਨਬੱਧਤਾ ਦੁਹਰਾਈ। ਲੁਧਿਆਣਾ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਪਹੁੰਚੇ ਚੀਮਾ ਨੇ ਸਿੱਖਿਆ ਦੀ ਗੁਣਵੱਤਾ ਬਾਰੇ ਨੀਤੀ ਕਮਿਸ਼ਨ ਦੀ ਰਿਪੋਰਟ ਉੱਤੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਇਨਫਰਾਸਟ੍ਰਕਚਰ ਦਾ ਵਿਕਾਸ ਕੀਤਾ ਸੀ, ਪਰ ਕਾਂਗਰਸ ਨੇ ਹਾਲਾਤ ਵਿਗਾੜ ਦਿੱਤੇ। ਇਹ ਸਾਨੂੰ ਮੰਨਣਾ ਪਏਗਾ ਕਿ ਐਜੂਕੇਸ਼ਨ ਦੇ ਵਿੱਚ ਸਾਨੂੰ ਹਾਲੇ ਹੋਰ ਬਹੁਤ ਸਖਤ ਮਿਹਨਤ ਕਰਨ ਦੀ ਲੋੜ ਹੈ, ਜਿਹਦੇ ਵਿੱਚ ਇਨਫਰਾਸਟ੍ਰਕਚਰ ਨੋ ਡਾਊਟ ਕਿ ਸਾਡਾ ਹੁਣ ਪੰਜਾਬ ਦਾ ਬਹੁਤ ਬੈਟਰ ਬਣ ਗਿਆ। ਉਹ ਵੀ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਸਿਹਰਾ ਦੇਣਾ ਕਿ ਉਹਨਾਂ ਦੇ ਸਮੇਂ ਸਭ ਤੋਂ ਵੱਡੀ ਸਪੋਰਟ ਇਨਫਰਾਸਟ੍ਰਕਚਰ ਨੂੰ ਮਿਲੀ ਔਰ ਸਟਾਫ ਦੀ ਰਿਕਰੂਟਮੈਂਟ ਨੂੰ ਬਹੁਤ ਵੱਡੀ ਮਦਦ ਮਿਲੀ। ਪਰ ਜਿੱਥੇ ਓਵਰਆਲ ਅਕੈਡਮਿਕ ਸਟੈਂਡਰਡਸ ਦੀ ਗੱਲ ਹੈ, ਇਹ ਸਾਡੇ ਸਾਰਿਆਂ ਵਾਸਤੇ ਬਹੁਤ ਚਿੰਤਾਜਨਕ, ਕਿਉਂਕਿ ਐਤਕੀ ਮੈਨੂੰ ਖੁਸ਼ੀ ਹੋਈ ਸੀ ਜਦੋਂ ਮੈਂ ਰਿਜ਼ਲਟ ਦੇਖਿਆ ਸੀ 12ਵੀਂ ਦਾ ਤੇ 58 ਤੋਂ ਵੱਧ ਕੇ 10ਵੀਂ ਦਾ 58 ਤੋਂ ਵੱਧ ਕੇ 85% ਰਿਜ਼ਲਟ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਕੱਢਿਆ ਸੀ। 27% ਇਨਕਰੀਜ਼ ਹੋਇਆ, ਮੈਂ ਵੀ ਸੁਣ ਕੇ ਖੁਸ਼ ਹੋਇਆ। ਲੇਕਿਨ ਥੋੜੇ ਦਿਨਾਂ ਬਾਅਦ ਜਦੋਂ ਮੈਰੀਟੋਰੀਅਸ ਸਕੂਲਾਂ ਦੀ ਐਡਮਿਸ਼ਨ ਹੋਈ ਤੇ ਜਿਨ੍ਹਾਂ ਬੱਚਿਆਂ ਨੇ 80% ਤੋਂ ਵੱਧ 90% ਤੋਂ ਵੱਧ ਨੰਬਰ ਲਏ ਸੀ, ਉਹ 50% ਵੀ ਨੰਬਰ ਉਹਦੇ 'ਚ ਹਾਸਲ ਨਹੀਂ ਕਰ ਪਾਏ, ਜਦੋਂ ਕਿ ਬੱਚੇ ਵੀ ਉਹੀ ਹੈ, ਡਿਪਾਰਟਮੈਂਟ ਵੀ ਉਹੀ ਹੈ ਔਰ ਸਿਲੇਬਸ ਵੀ ਉਹੀ ਹੈ। ਇਸ ਕਰਕੇ ਕਿਉਂ ਹੋ ਰਿਹਾ, ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਸਤੇ ਵੀ ਔਰ ਸਿੱਖਿਆ ਡਿਪਾਰਟਮੈਂਟ ਵਾਸਤੇ ਵੀ ਆਪਣਾ ਜਿਹੜੀ ਹੈ ਸਵੈ ਪੜਚੋਲ ਕਰਨ ਦਾ ਬਹੁਤ ਵੱਡਾ ਸਮਾਂ ਹੈ। ਹੁਣ ਬੀਐਡ ਦੀ ਜਿਹੜੀ ਹੈਗੀ ਹੈ ਉਹਦੀਆਂ ਐਡਮਿਸ਼ਨਸ ਹੋ ਰਹੀਆਂ। ਪਹਿਲਾਂ ਐਂਟਰੈਂਸ ਟੈਸਟ ਹੋਇਆ, 10,000 ਸੀਟਾਂ ਖਾਲੀ ਰਹਿ ਗਈਆਂ, ਜਿਹੜੇ ਬੱਚੇ ਐਲੀਜੀਬਿਲਟੀ ਜਿਹੜੀ ਹੈ ਕਲੀਅਰ ਨਹੀਂ ਕਰ ਪਾਏ। ਅਖੀਰ ਦੇ ਉੱਤੇ ਇਹਨਾਂ ਨੂੰ ਐਲੀਜੀਬਿਲਟੀ ਕੰਡੀਸ਼ਨ ਖਤਮ ਕਰਨੀ ਪਈ। ਮੇਰੀ ਰਿਕੁਐਸਟ ਇਹ ਹੈ ਕਿ ਇਸ ਤਰ੍ਹਾਂ ਅਕੈਡਮਿਕ ਸਟੈਂਡਰਡ ਡਾਊਨ ਕਰਕੇ ਫਰਜ਼ੀ ਰਿਜ਼ਲਟ ਵਧਾ ਕੇ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ। ਸੰਗਰੂਰ ਦੇ ਲਹਿਰਾ ਗਾਗਾ ਵਿਖੇ ਬਾਬਾ ਹੀਰਾ ਸਿੰਘ ਪੱਠਲ ਕਾਲਜ ਦੇ ਵਿਦਿਆਰਥੀ ਤੇ ਪ੍ਰੋਫੈਸਰ ਦੋਵੇਂ ਹੀ ਹੜਤਾਲ ਤੇ ਨੇ। ਪ੍ਰੋਫੈਸਰ ਇਸ ਲਈ ਹੜਤਾਲ ਤੇ ਨੇ ਕਿਉਂਕਿ ਉਹਨਾਂ ਨੂੰ ਜਨਵਰੀ ਮਹੀਨੇ ਤੋਂ ਤਨਖਾਹ ਨਹੀਂ ਮਿਲੀ। ਰਹੀ ਗੱਲ ਵਿਦਿਆਰਥੀਆਂ ਦੀ ਤਾਂ ਉਹ ਇਸ ਲਈ ਪਰੇਸ਼ਾਨ ਨੇ ਕਿਉਂਕਿ ਅਧਿਆਪਕਾਂ ਦੀ ਹੜਤਾਲ ਦੇ ਚਲਦਿਆਂ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦੀ ਸਾਰ ਲੈਣ ਲਈ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਲਜ ਵਿੱਚ ਸ਼ਿਰਕਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਸਰਕਾਰ ਦੀ ਸਿੱਖਿਆ ਨੀਤੀ ਤੇ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਜਿਸ ਸੂਬੇ ਦੀ ਸਿੱਖਿਆ ਨੀਤੀ ਖਰਾਬ ਹੋਵੇ ਉਸ ਸੂਬੇ ਦਾ ਵਿਦਿਆਰਥੀ ਵਰਗ ਤਰੱਕੀ ਕਿਵੇਂ ਕਰ ਸਕੇਗਾ। ਦੇਖੋ, ਬਾਬਾ ਹੀਰਾ ਸਿੰਘ ਪੱਠਲ ਕਾਲਜ ਦੇ ਵਿੱਚ ਜਿਹੜਾ ਸਟੂਡੈਂਟ ਇੱਕ ਪਾਸੇ ਧਰਨੇ ਤੇ ਬੈਠੇ ਨੇ, ਇਹ ਡਿਮਾਂਡ ਕਰ ਰਹੇ ਨੇ ਕਿ ਸਾਡੀ ਜਿਹੜੀ ਆ ਪੜ੍ਹਾਈ ਜਾਰੀ ਹੋਵੇ। ਦੂਜੇ ਪਾਸੇ ਟੀਚਰ ਜਿਹੜੇ ਬੈਠੇ ਨੇ ਕਿ ਉਹ ਧਰਨੇ ਤੇ ਕਿਉਂ ਬੈਠੇ ਨੇ ਕਿ ਉਹਨਾਂ ਤਨਖਾਹਾਂ ਜਿਹੜੀਆਂ ਉਹ ਜਾਰੀ ਹੋਣ। ਲਗਭਗ 10 ਮਹੀਨੇ ਤਨਖਾਹ ਨਹੀਂ ਮਿਲੀ ਔਰ ਪੰਜਾਬ ਸਰਕਾਰ ਨੂੰ ਡਰਾਵਾ ਦੇ ਰਹੀ ਹੈ ਕਿ ਅਸੀਂ ਜਿਹੜਾ ਕਾਲਜ ਬੰਦ ਕਰਨ ਜਾ ਰਹੇ ਹਾਂ। ਸੋ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਦੇ ਏਜੰਡੇ ਤੇ ਨਾ ਸਟੂਡੈਂਟ ਨੇ ਨਾ ਟੀਚਰ ਨੇਗੇ। ਪੰਜਾਬ ਸਰਕਾਰ ਚਾਹ ਰਹੀ ਹੈ ਕਿ ਪੰਜਾਬ ਵਿੱਚੋਂ ਜਿਹੜੀ ਐਜੂਕੇਸ਼ਨ ਉਹ ਖਤਮ ਹੋ ਜੇ, ਉਸ ਏਜੰਡੇ ਦੇ ਤਹਿਤ ਕੰਮ ਕਰ ਰਹੀ ਆ। ਔਰ ਜਦ ਕਿ ਬੱਚੇ ਜਿਹੜੇ ਹੈਗੇ ਨੇ ਹਾਇਰ ਐਜੂਕੇਸ਼ਨ ਦੀ ਮੰਗ ਕਰ ਰਹੇ ਨੇਗੇ, ਇਹ ਸੋਚਦੇ ਸਾਡਾ ਭਵਿੱਖ ਬਣੂਗਾ। ਦੂਜੇ ਪਾਸੇ ਟੀਚਰ ਜਿਹਨਾਂ ਨੂੰ ਪੜ੍ਹਾ ਰਹੇ ਨੇਗੇ ਉਹ ਧਰਨੇ ਤੇ ਬੈਠੇ ਨੇ ਕਿ ਉਹ ਤਨਖਾਹਾਂ ਨਹੀਂ ਮਿਲ ਰਹੀਆਂ। ਸੋ ਮੈਂ ਸਮਝਦਾ ਪੰਜਾਬ ਸਰਕਾਰ ਆਪਣੀ ਐਜੂਕੇਸ਼ਨ ਤੇ ਪਾਲਿਸੀ ਬਣਾਏ। ਜੇਕਰ ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨ ਨੂੰ ਜਾਂ ਸੈਕਟਰੀ ਸਾਹਿਬਾਨ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਪੰਜਾਬ 'ਚ ਐਜੂਕੇਸ਼ਨ ਪਾਲਿਸੀ ਕਿਵੇਂ ਬਣਾਉਣੀ ਆ, ਤਾਂ ਆਮ ਆਦਮੀ ਪਾਰਟੀ ਦਿੱਲੀ ਵਿੱਚ ਸਰਕਾਰ ਆ ਗਈ, ਉੱਥੇ ਜਾ ਕੇ ਮਨੀਸ਼ ਸਿਸੋਦੀਆ ਜਾ ਕੇ ਸਿੱਖ ਲੈਣ, ਜਾ ਕੇ ਕਲਾਸ ਲੈ ਕੇ ਆਉਣ, ਲਾ ਕੇ ਪੜ੍ਹ ਕੇ ਆਉਣ ਉੱਥੇ ਜਾ ਕੇ ਔਰ ਪੰਜਾਬ ਦੀ ਐਜੂਕੇਸ਼ਨ ਪਾਲਿਸੀ ਨੂੰ ਦਰੁਸਤ ਕਰਨ। ਕੌਮੀ ਜਾਂਚ ਏਜੰਸੀ NIA ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸੰਬੰਧ ਰੱਖਣ ਦੇ ਸ਼ੱਕ ਵਿੱਚ 4 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। NIA ਇਹਨਾਂ ਦਾ ਸੰਬੰਧ ਪਾਕਿਸਤਾਨੀ ਡਰੋਨਸ ਰਾਹੀਂ ਤਰਨਤਾਰਨ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਤੇ ਗੋਲੀ ਸਿੱਕਾ ਸੁੱਟੇ ਜਾਣ ਦੇ ਮਾਮਲੇ ਨਾਲ ਜੋੜ ਰਹੀ ਹੈ। NIA ਨੇ ਦੋਸ਼ੀਆਂ ਵਿੱਚ 45 ਸਾਲਾ ਬਲਵੰਤ ਸਿੰਘ ਉਰਫ ਬਾਬਾ ਉਰਫ ਨਿਹੰਗ, 20 ਸਾਲਾ ਆਕਾਸ਼ਦੀਪ ਸਿੰਘ ਉਰਫ ਆਕਾਸ਼ ਰੰਦਾਵਾ, 40 ਸਾਲਾ ਮਾਨ ਸਿੰਘ ਤੇ 22 ਸਾਲਾ ਸ਼ੁਭਦੀਪ ਸਿੰਘ ਨੂੰ ਆਉਂਦੀ 16 ਅਕਤੂਬਰ ਤੱਕ ਲਈ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।
ਇਹਨਾਂ ਮੁਲਜ਼ਮਾਂ ਨੂੰ ਬੀਤੇ ਸਤੰਬਰ ਮਹੀਨੇ ਪੰਜਾਬ ਪੁਲਿਸ ਨੇ ਫੜਿਆ ਸੀ ਤੇ ਬਾਅਦ ਵਿੱਚ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਹ ਜਾਂਚ NIA ਦੇ ਹਵਾਲੇ ਕਰ ਦਿੱਤੀ ਗਈ ਸੀ। ਅੰਮ੍ਰਿਤਸਰ ਵਿਖੇ ਅੱਜ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਪੁੱਜੇ। ਪ੍ਰੋਗਰਾਮ ਦੌਰਾਨ ਜਦੋਂ ਪੱਤਰਕਾਰਾਂ ਨੇ ਯੁਵਰਾਜ ਤੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੀ ਸੁਰੱਖਿਆ ਵਿੱਚ ਤਾਇਨਾਤ ਬਾਡੀਗਾਰਡ ਪੱਤਰਕਾਰਾਂ ਨਾਲ ਉਲਝ ਪਏ। ਯੁਵਰਾਜ ਦੇ ਬਾਡੀਗਾਰਡਾਂ ਨੇ ਪੱਤਰਕਾਰਾਂ ਨਾਲ ਦੁਰਵਿਹਾਰ ਕੀਤਾ ਤੇ ਧੱਕਾ ਮੁੱਕੀ ਵੀ ਕੀਤੀ। ਮੌਜੂਦ ਸਾਰੇ ਪੱਤਰਕਾਰਾਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਵਿੱਚ ਪੈ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ। ਬਾਅਦ ਵਿੱਚ ਯੁਵਰਾਜ ਸਿੰਘ ਦੇ ਕਹਿਣ ਤੇ ਬਾਡੀਗਾਰਡਾਂ ਨੇ ਪੱਤਰਕਾਰਾਂ ਤੋਂ ਮਾਫੀ ਮੰਗੀ ਤੇ ਮਾਮਲਾ ਸ਼ਾਂਤ ਹੋਇਆ। ਮੀਡੀਆ ਤਾਂ ਬੱਚੇ ਜੇ ਮੀਡੀਆ ਦੇ ਵਿੱਚ ਬੱਚਿਆਂ ਦੇ ਵਿੱਚ ਤੁਸੀਂ ਆਹ ਕੰਮ ਕਰੋਗੇ ਨਾ ਤਾਂ ਫਿਰ ਖਬਰਾਂ ਇਹਨਾਂ ਦੇ ਅਗੇਂਸਟ ਵੀ ਲੱਗਣੀਆਂ ਤੇ ਯੂਵੀ ਦੇ ਅਗੇਂਸਟ ਵੀ ਲੱਗਣੀਆਂ, ਠੀਕ ਹੈ ਨਾ। ਤੇ ਤੁਹਾਡਾ ਸਾਰਾ ਪਰਪਸ ਜਿਹੜਾ ਸੋਲਵ ਹੋਣ ਦੀ ਬਜਾਏ ਹੋਰ ਖਰਾਬ ਹੋ ਜਾਏਗਾ। ਛੋਟੀ ਜਿਹੀ ਰਿਕੁਐਸਟ ਕਰਾਂ, ਬੱਚੇ ਹੈਗੇ, ਫੈਮਿਲੀ ਹੈਗੀ, ਮਾਮੇ ਦੀ ਗਾਲਾਂ ਤੇ ਜ਼ਰੂਰੀ ਪਰ ਜਦੋਂ ਤੁਸੀਂ ਹੱਥੋਂ ਬਾਈ ਕੀਤੀ ਉਹਨੂੰ ਪਤਾ ਹੋਊਗਾ। ਹਾਂ ਅਸੀਂ ਸਦਾਈ ਦੀ ਗੱਲ ਕਰਨੀ ਨਹੀਂ ਸਦਾਈ ਦੀ ਗੱਲ ਨਹੀਂ ਯਾਰ, ਤੇਰਾ ਪ੍ਰੋਗਰਾਮ ਆਪਣਾ ਪਬਲਿਕ ਹੋਵੇ ਨਾ ਜਿੱਥੇ ਤੁਹਾਨੂੰ ਖਤਰਾ ਹੋਵੇ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਬ੍ਰੇਕ ਤੋਂ ਬਾਅਦ TV 84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਾਧਿਆ ਅਗਲੀ ਖਬਰ ਵੱਲ। ਅਕਸਰ ਲੋਕ ਵਿਦੇਸ਼ ਜਾਣ ਦੀ ਚਾਹਤ ਤੇ ਪੈਸਾ ਕਮਾਉਣ ਦੀ ਲਾਲਸਾ ਵਿੱਚ ਆ ਕੇ ਗਲਤ ਢੰਗ ਨਾਲ ਵਿਦੇਸ਼ਾਂ ਵਿੱਚ ਜਾ ਕੇ ਫਸ ਜਾਂਦੇ ਨੇ। ਅਜਿਹਾ ਹੀ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਆਲੋਵਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਘਰ ਦੀ ਗਰੀਬੀ ਦੂਰ ਕਰਨ ਗਈ ਮਹਿਲਾ ਕੁਵੈਤ ਵਿੱਚ ਫਸ ਗਈ। ਜਦ ਇਸ ਦੀ ਜਾਣਕਾਰੀ ਪਰਿਵਾਰ ਨੂੰ ਲੱਗੀ ਤਾਂ ਪਰਿਵਾਰ ਨੇ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਸੀਨੀਅਰ ਅਕਾਲੀ ਆਗੂ ਵਿਨਰਜੀਤ ਸਿੰਘ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ। ਉਹਨਾਂ ਨੇ ਵਿਦੇਸ਼ ਮੰਤਰੀ ਨੂੰ ਟਵੀਟ ਕਰ ਮਦਦ ਦੀ ਗੁਹਾਰ ਲਗਾਈ ਤੇ ਵਿਦੇਸ਼ ਮੰਤਰਾਲੇ ਨੇ ਵੀ ਇਸ ਦਾ ਜਲਦੀ ਨੋਟਿਸ ਲੈਂਦਿਆਂ ਇਸ ਲੜਕੀ ਦੀ ਭਾਲ ਕਰ ਟਵੀਟ ਕੀਤਾ ਕਿ ਇਹ ਲੜਕੀ ਉਹਨਾਂ ਨੂੰ ਮਿਲ ਚੁੱਕੀ ਹੈ ਤੇ ਇਸ ਸਮੇਂ ਉਹਨਾਂ ਦੇ ਸ਼ੈਲਟਰ ਹੋਮ ਵਿੱਚ ਹੈ ਤੇ ਇਸ ਨੂੰ ਜਲਦੀ ਭਾਰਤ ਭੇਜ ਦਿੱਤਾ ਜਾਵੇਗਾ। ਮੇਰੀ ਬੇਟੀ ਰਾਜੀ ਵਿਦੇਸ਼ ਭੇਜ ਗਈ ਸੀ। ਉੱਥੇ ਜਾ ਕੇ ਉਹ ਏਜੰਟਾਂ ਨੇ ਧੋਖਾਧੜੀ ਕੀਤੀ ਆ। ਉਹ ਨਰਸਿੰਗ ਵਾਸਤੇ ਗਈ ਸੀ। ਉਹਨਾਂ ਆਪਣੇ ਘਰੇਲੂ ਕੰਮ ਵਾਸਤੇ ਬਹੁਤ ਜ਼ਿਆਦਾ ਤੰਗੀ ਉਹਨੂੰ ਦਿੰਦੇ, ਪਰੇਸ਼ਾਨ ਕਰਦੇ ਰਹੇ ਆ। ਉੱਥੋਂ ਕੋਈ ਮਹੀਨਾ ਉਹਨੇ ਲਾਇਆ ਉੱਥੇ। ਉੱਥੋਂ ਫਿਰ ਥੋੜ੍ਹਾ ਉਹਨਾਂ ਘਰੋਂ ਨਿਕਲਾ ਹੀ ਆ ਅਤੇ ਮੈਸੇਜ ਆ ਗਈ ਆ। ਉਹ ਮੈਸੇਜ ਆਣ ਕੇ ਉੱਥੇ ਆਪਣੇ ਇੰਡੀਆ ਦਾ ਮੁੰਡਾ ਸੀ, ਉਹਨੂੰ ਮਿਲੀ ਅਤੇ ਉਹਨੇ ਉੱਥੇ ਮੈਸੇਜ ਪਹੁੰਚਾ ਦਿੱਤਾ। ਮੈਨੂੰ ਅਪਰੋਚ ਕੀਤਾ ਸਰਦਾਰ ਗੁਰਨਾਮ ਸਿੰਘ ਹੋਰਾਂ ਨੇ, ਜੋ ਗੁਰਦਾਸਪੁਰ ਏਰੀਏ ਦੇ ਨੇ, ਕਿਉਂਕਿ ਇਹਨਾਂ ਨਾਲ ਪਹਿਲਾਂ ਵੀ ਕਿਤੇ ਇੱਕ ਜਗ੍ਹਾ ਕਿਤੇ ਇਹਨਾਂ ਨੂੰ ਮਦਦ ਕਰਨ ਦੀ ਕਿਤੇ ਮੌਕਾ ਮਿਲਿਆ ਸੀ। ਤੇ ਮੈਨੂੰ ਜਦੋਂ ਪਤਾ ਲੱਗਾ ਕਿ ਲੜਕੀ ਸਾਡੀ ਜਿਹੜੀ ਰਾਜੀ ਹੈ ਇਹ ਕੁਵੈਤ ਦੇ ਵਿੱਚ ਏਜੰਟਾਂ ਦੇ ਧੱਕੇ ਕਰਕੇ ਉੱਥੇ ਫਸੀ ਹੋਈ ਹੈ, ਤੇ ਮੈਂ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਕੁਵੈਤ ਐਮਬੈਸੀ ਨੂੰ ਵੀ ਈਮੇਲ ਲਿਖੀ, ਪਰੰਤੂ ਕੋਈ ਰਿਸਪੌਂਸ ਨਹੀਂ ਮਿਲਿਆ ਜ਼ਿਆਦਾ। ਫਿਰ ਮੈਂ PMO ਪੋਰਟਲ ਤੇ ਪਾਇਆ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਆਨਰੇਬਲ ਐਕਸਟਰਨਲ ਅਫੇਅਰ ਮਿਨਿਸਟਰ ਨੇ ਜੈ ਸ਼ੰਕਰ ਜੀ, ਉਹਨਾਂ ਨੂੰ ਮੈਂ ਇੱਕ ਟਵੀਟ ਕੀਤਾ ਤੇ ਮੈਂ ਧੰਨਵਾਦੀ ਹਾਂ ਜੈ ਸ਼ੰਕਰ ਜੀ ਦਾ, ਜਿਨ੍ਹਾਂ ਨੇ ਵਿਦਿਨ 24 ਆਵਰ ਜਿਹੜਾ ਹੈ ਉਸ ਲੜਕੀ ਦੇ ਬਾਰੇ ਪਤਾ ਕਰਕੇ ਉਹਨੂੰ ਵੂਮਨ ਸ਼ੈਲਟਰ ਦੇ ਵਿੱਚ ਉੱਥੇ ਰੱਖ ਕੇ ਤੇ ਉਸ ਤੋਂ ਬਾਅਦ ਮੈਨੂੰ ਟਵੀਟ ਜਿਹੜਾ ਉਹਦਾ ਰਿਪਲਾਈ ਕੀਤਾ। ਖੰਨਾ ਪੁਲਿਸ ਨੇ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਅਜਿਹੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦਾ ਸਬੰਧ ਖਾਲਿਸਤਾਨੀ ਪੱਖੀ ਨੌਜਵਾਨਾਂ ਨਾਲ ਦੱਸਿਆ ਜਾ ਰਿਹਾ ਹੈ। ਇਸ ਗਿਰੋਹ ਦਾ ਮੁਖੀ 3 ਵਾਰ ਬਾਕਸਿੰਗ ਦਾ ਨੈਸ਼ਨਲ ਚੈਂਪੀਅਨ ਰਹਿ ਚੁੱਕਾ ਹੈ। ਗਿਰੋਹ ਦੇ 2 ਮੈਂਬਰ ਫਰਾਰ ਦੱਸੇ ਜਾ ਰਹੇ ਨੇ। ਫੜੇ ਗਏ ਦੋਸ਼ੀਆਂ ਕੋਲੋਂ 266 ਗ੍ਰਾਮ ਹੈਰੋਇਨ, 2 ਪਿਸਤੌਲਾਂ ਸਮੇਤ ਹੋਰ ਹਥਿਆਰ ਵੀ ਬਰਾਮਦ ਕੀਤੇ ਗਏ ਨੇ। ਇੱਕ ਪ੍ਰੈਸ ਕਾਨਫਰੰਸ ਕਰਦਿਆਂ DIG ਲੁਧਿਆਣਾ ਰੇਂਜ ਦੇ ਰਣਬੀਰ ਸਿੰਘ ਖੱਟੜਾ ਨੇ ਕਿਹਾ ਕਿ ਫੜੇ ਗਏ ਗਿਰੋਹ ਤੇ 2 ਦਰਜਨ ਤੋਂ ਜ਼ਿਆਦਾ ਮਾਮਲੇ ਦਰਜ ਹੋਏ ਨੇ ਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਔਰ ਖਾਸ ਤੌਰ ਦੇ ਉੱਤੇ ਜੋ ਗੈਂਗਸਟਰਸ ਦਾ ਤੇ ਅੱਤਵਾਦ ਦਾ ਆਪਸ ਦੇ ਵਿੱਚ ਜਿਹੜਾ ਰਿਸ਼ਤਾ ਬਣ ਰਿਹਾ ਸੀ, ਉਹਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਸੁਖਵਿੰਦਰ ਸਿੰਘ ਐਲੀਅਸ ਬਾਕਸਰ ਐਲੀਅਸ ਰਾਮ ਸਿੰਘ ਨਿਹੰਗ, ਜੋ ਕਿ ਇੱਕ B ਕੈਟਾਗਰੀ ਦਾ ਸਟੇਟ ਦਾ ਗੈਂਗਸਟਰ ਪਲੱਸ ਟੈਰਰਿਸਟ ਹੈ ਔਰ ਖਾਸ ਤੌਰ ਦੇ ਉੱਤੇ ਪੁਰਾਣੇ ਔਰ ਹੀਰੋਇਨ ਦੇ ਵਿੱਚ ਹੁਣ ਸਰਗਰਮ ਸੀ, ਸਮਗਲਿੰਗ ਦੇ ਵਿੱਚ। ਇਹਨੂੰ ਔਰ ਇਹਦੇ ਸਾਥੀਆਂ ਜਸਦੀਪ ਕੋਕੀ ਔਰ ਵਿਸ਼ਾਲ ਬੀਡੀ, ਇਹਨਾਂ ਦੇ ਰਾਹੀਂ ਇਹਨਾਂ ਨੂੰ ਦੌਰਾਨੇ ਨਾਕਾਬੰਦੀ ਖਾਸ ਇਨਫੋਰਮੇਸ਼ਨ ਦੇ ਉੱਤੇ ਦਰਾਹੇ ਏਰੀਏ ਦੇ ਵਿੱਚੋਂ ਕਾਬੂ ਕੀਤਾ ਗਿਆ ਔਰ ਇਹਨਾਂ ਕੋਲੋਂ 3 ਪਿਸਤੌਲ ਮਿਲੇ ਆ, ਇੱਕ 9mm 2 32 ਬੋਰ, ਇੱਕ 12 ਬੋਰ ਮਿਲਿਆ, 260 ਗ੍ਰਾਮ ਵਰਨਾ ਗੱਡੀ ਦੇ ਵਿੱਚ ਇਹਨਾਂ ਤੋਂ ਹੀਰੋਇਨ ਮਿਲੀ ਆ। ਪਟਿਆਲਾ ਦੇ ਫੁਆਰਾ ਚੌਂਕ ਦੇ ਕੋਲ ਕਿੰਨਰਾਂ ਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਕੁੱਟਮਾਰ ਹੋਣ ਦੀ ਖਬਰ ਹੈ। ਦੇਰ ਸ਼ਾਮ ਨਗਰ ਨਿਗਮ ਦੀ ਟੀਮ ਫੁਆਰਾ ਚੌਂਕ ਦੇ ਨਾਜਾਇਜ਼ ਕਬਜ਼ੇ ਹਟਾਉਣ ਪਹੁੰਚੀ ਸੀ। ਇਸ ਦੌਰਾਨ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਇੱਕ ਪਰਾਂਠਾ ਦੁਕਾਨ ਦੇ ਅੱਗੇ ਪਏ ਕਾਊਂਟਰ ਨੂੰ ਚੁੱਕ ਲਿਆ ਤੇ ਉਸ ਨੂੰ ਆਪਣੀ ਗੱਡੀ ਵਿੱਚ ਰੱਖਣ ਲੱਗੇ ਤਾਂ ਦੁਕਾਨ ਦਾ ਮਾਲਕ ਰਾਜਕੁਮਾਰ ਉਹਨਾਂ ਕੋਲ ਆਇਆ। ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਸ ਦੀ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਰਾਜਕੁਮਾਰ ਦਾ ਭਰਾ ਵੀ ਕਿੰਨਰ ਹੈ ਤੇ ਉਸ ਦੇ 2 ਸਾਥੀ ਰਾਜਕੁਮਾਰ ਦੀ ਮਦਦ ਲਈ ਆਏ ਤਾਂ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਦੀ ਵੀ ਮਾਰਕੁੱਟ ਕਰ ਦਿੱਤੀ। ਇਸ ਤੋਂ ਬਾਅਦ ਕਿੰਨਰ ਭੜਕ ਗਏ। ਕਿੰਨਰਾਂ ਨੇ ਦੁਕਾਨ ਦੇ ਭਾਂਡੇ ਪੁਲਿਸ ਵਾਲਿਆਂ ਉੱਪਰ ਸੁੱਟਣੇ ਸ਼ੁਰੂ ਕਰ ਦਿੱਤੇ। ਇਹ ਝਗੜਾ ਕਾਫੀ ਦੇਰ ਤੱਕ ਚੱਲਦਾ ਰਿਹਾ। ਬਾਅਦ ਵਿੱਚ ਪੁਲਿਸ ਨੇ ਇਹਨਾਂ ਕਿੰਨਰਾਂ ਤੇ ਦੂਜੇ ਦੁਕਾਨਦਾਰਾਂ ਨੂੰ ਸਿਵਲ ਲਾਈਨ ਥਾਣੇ ਵਿੱਚ ਬੰਦ ਕਰ ਦਿੱਤਾ। ਮਾਮਲਾ ਤਾਂ ਕੋਈ ਵੀ ਨਹੀਂ ਸੀਗਾ, ਮਾੜੀ ਮਾੜੀ ਗੱਲ ਪਿੱਛੇ ਬਸ ਕਮੇਟੀ ਆਈ ਸੀਗੀ, ਕਹਿੰਦੀ ਸੀ ਵੀ ਆਹ ਕਾਊਂਟਰ ਅੰਦਰ ਕਰ ਲਓ। ਮੈਂ ਅੰਦਰ ਕਰਨ ਜਾ ਰਿਹਾ ਸੀਗਾ, ਫਿਰ ਉਹਨਾਂ ਨੇ ਧੱਕੇ ਨਾਲ ਵੀ ਕਾਊਂਟਰ ਲੱਦ ਲਿਆ ਆਪਣੀ। ਕਿਹੜੀ ਜਗ੍ਹਾ ਹੋਇਆ? ਫੁਆਰਾ ਚੌਕ। ਫੁਆਰਾ ਚੌਂਕ ਤੇ? ਹਾਂਜੀ। ਜਿਹੜੇ ਕਿੰਨਰ ਆਏ ਸੀ ਉਹ ਕਿਉਂ ਆਏ ਹੋਏ ਸੀ ਤੇ? ਉਹ ਮੇਰਾ ਇੱਕ ਭਰਾ ਸੀਗਾ ਜੀ ਵਿੱਚੋਂ। ਕੀ ਨਾਮ ਸੀ ਉਹਦਾ? ਸਰੋਜ। ਕਿੰਨੇ ਕਿੰਨਰ ਸੀਗੇ? 4 ਜਣੇ ਸੀਗੇ ਜੀ। ਤੇ ਕੀ ਹੋਇਆ ਉੱਥੇ? ਉੱਥੇ ਫਿਰ ਪੁਲਿਸ ਬਹੁਤ ਸੀਗੀ ਜੀ ਜ਼ਿਆਦਾ। ਹਾਂ। ਉਹਨਾਂ ਨੇ ਡਾਂਗ ਪਰੇਡ ਕਰੀ ਸਾਡੇ ਤੇ। ਕਿਹਨਾਂ ਦੇ ਡਾਂਗ ਪਰੇਡ? ਕਿੰਨਰਾਂ ਤੇ ਵੀ ਕਰੀ ਆ, ਮੇਰੇ ਵੀ 1-2 ਮਾਰੀਆਂ ਨੇ। ਅੱਛਾ, ਹੁਣ ਕਿਹੜੇ ਥਾਣੇ 'ਚ ਖੜੇ ਹੋ? ਸਿਵਲ ਲਾਈਨ 'ਚ ਜੀ। ਚੰਡੀਗੜ੍ਹ ਦੇ ਸੈਕਟਰ 1 ਸਥਿਤ ਪੰਜਾਬ ਸਿਵਲ ਸਕੱਤਰੇਤ ਦੀ 6ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਫਾਈਨੈਂਸ਼ੀਅਲ ਕਮਿਸ਼ਨਰ ਦਫ਼ਤਰ ਦੇ ਰਿਕਾਰਡ ਬ੍ਰਾਂਚ ਦੇ ਸੁਪਰਵਾਈਜ਼ਰ ਨੇ ਖੁਦਕੁਸ਼ੀ ਕਰ ਲਈ। ਲਹੂ ਲੁਹਾਨ ਹਾਲਤ ਵਿੱਚ ਉਸ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੈਕਟਰ 3 ਥਾਣਾ ਪੁਲਿਸ ਨੇ ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਦੇ ਰੂਪ ਵਿੱਚ ਕੀਤੀ ਹੈ। ਮ੍ਰਿਤਕ ਕੋਲੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਉਸਨੇ ਬਿਮਾਰੀ ਨਾਲ ਪੀੜਤ ਹੋਣ ਦਾ ਜ਼ਿਕਰ ਕੀਤਾ ਹੈ। ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦੇ ਖਿਲਾਫ ਪ੍ਰਦਰਸ਼ਨ ਕਰਨ ਲਈ ਸਰਕਾਰ ਦੇ ਕਮਾਊ ਪੁੱਤ ਕਹੇ ਜਾਣ ਵਾਲੇ ਪਟਵਾਰੀ ਤੇ ਕਾਨੂੰਗੋ ਅੱਜ ਸੜਕਾਂ ਤੇ ਉਤਰ ਆਏ। ਧਰਨਾ ਦੇ ਰਹੇ ਉਕਤ ਪਟਵਾਰੀਆਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਈ ਤਰ੍ਹਾਂ ਦੇ ਵਾਅਦੇ ਕੀਤੇ ਸਨ, ਜੋ ਉਹਨਾਂ ਨੇ 2.5 ਸਾਲ ਪੂਰੇ ਹੋਣ ਦੇ ਬਾਵਜੂਦ ਪੂਰੇ ਨਹੀਂ ਕੀਤੇ। ਪਟਵਾਰੀਆਂ ਨੇ ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਦੇਣ ਦੇ ਦਾਅਵੇ ਦੀ ਪੋਲ ਖੋਲਦਿਆਂ ਦੱਸਿਆ ਕਿ ਪੰਜਾਬ ਵਿੱਚ ਕੁੱਲ 4710 ਪੋਸਟਾਂ ਵਿੱਚੋਂ 2200 ਪੋਸਟਾਂ ਖਾਲੀ ਪਈਆਂ ਨੇ, ਜਿਨ੍ਹਾਂ ਨੂੰ ਭਰਨ ਦੀ ਥਾਂ ਸਰਕਾਰ ਰਿਟਾਇਰਡ ਪਟਵਾਰੀਆਂ ਨੂੰ 2-2 ਸਾਲ ਦਾ ਠੇਕਾ ਦੇ ਕੇ ਭਰਤੀ ਕਰ ਰਹੀ ਹੈ। ਸਾਡੀਆਂ ਪੰਜਾਬ ਸਰਕਾਰ ਦੇ ਨਾਲ ਟਕਰਾਅ ਜਿਹੜਾ ਜਥੇਬੰਦੀ ਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ। ਸਰਕਾਰ ਨੇ ਸਾਡੀਆਂ ਕਾਫੀ ਜਿਹੜੀਆਂ ਮੰਗਾਂ ਨੇ ਪਟਵਾਰੀਆਂ ਦੀਆਂ ਉਹ ਮੰਨੀਆਂ ਵੀ ਨੇ, ਪਰ ਉਹਨਾਂ ਨੂੰ ਲਾਗੂ ਕਰਨ ਤੋਂ ਆਨਾਕਾਨੀ ਕਰ ਰਹੇ ਨੇ। ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ 2004 ਤੋਂ ਭਰਤੀ ਸਾਡੇ ਪਟਵਾਰੀ ਨੇ ਜਾਂ ਕੋਈ ਵੀ ਮੁਲਾਜ਼ਮ ਆ, ਉਹਦੀ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਆ ਉਹ ਬਹਾਲ ਕਰਾਉਣ ਵਾਸਤੇ ਸਾਡੇ ਜਿਹੜੀ ਜਦੋਜਹਿਦ ਚੱਲ ਰਹੀ ਆ ਵੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਨਵੀਂ ਭਰਤੀ ਪਟਵਾਰੀਆਂ ਦੀ, ਕਿਉਂਕਿ ਪੰਜਾਬ ਦੇ ਵਿੱਚ ਪਟਵਾਰੀਆਂ ਦੀਆਂ ਇਸ ਵੇਲੇ ਸੀਟਾਂ ਬਹੁਤ ਖਾਲੀ ਨੇ, ਤਕਰੀਬਨ 55% ਜਿਹੜੀਆਂ ਪੋਸਟਾਂ ਖਾਲੀ ਸਾਰੇ ਪੰਜਾਬ ਦੇ ਵਿੱਚ। ਪੰਜਾਬ ਕੋਲੋਂ ਮੰਗ ਆ, ਸਰਕਾਰ ਕੋਲੋਂ ਮੰਗ ਆ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ, ਕਿਉਂਕਿ ਜੇ ਸਰਕਾਰ ਅੱਜ ਉਹਨਾਂ ਨੂੰ ਭਰਨ ਦਾ ਫੈਸਲਾ ਕਰਦੀ ਹੈ ਜਾਂ ਭਰਨਾ ਸ਼ੁਰੂ ਕਰਦੀ ਆ ਤੇ ਤਕਰੀਬਨ 2 ਸਾਲ ਤੋਂ ਜ਼ਿਆਦਾ ਸਮਾਂ 2.5 ਸਾਲ ਤੱਕ ਜਿਹੜਾ ਉਹਨਾਂ ਪਟਵਾਰੀਆਂ ਦੀ ਟ੍ਰੇਨਿੰਗ ਵਾਸਤੇ ਉਹਨਾਂ ਨੂੰ ਫੀਲਡ ਟ੍ਰੇਨਿੰਗ ਲੈਣ ਤੋਂ ਬਾਅਦ ਆਪਣੇ ਪੇਪਰ ਪਾਸ ਕਰਨ ਤੋਂ ਬਾਅਦ ਇੰਨਾ ਸਮਾਂ ਜਿਹੜਾ ਲੱਗ ਜਾਂਦਾ। ਤੇ ਇੱਕ ਜਿਹੜੇ ਆ ਕੈਬਨ ਜੋ ਸਰਕਾਰ ਨੇ ਮੰਨਿਆ ਵੀ 12x12 ਦੇ ਜਿਹੜੇ ਕਮਰੇ ਆ ਕੈਬਨ ਜਿਹੜੇ ਉਹ ਬਣਾ ਕੇ ਪਟਵਾਰੀਆਂ ਨੂੰ ਦਿੱਤੇ ਜਾਣਗੇ। ਉਹਨਾਂ ਦੇ ਨਾਲ ਲੈਟਰਿਨ ਬਾਥਰੂਮ ਬਿਜਲੀ ਪਾਣੀ ਦਾ ਅਤੇ ਏਸੀ ਕਮਰੇ ਜਿਹੜੇ ਆ ਉਹ ਬਣਾ ਕੇ ਤਿਆਰ ਕਰਕੇ ਦਿੱਤੇ ਜਾਣਗੇ। ਬਰਨਾਲਾ ਵਿੱਚ ਕਿਸਾਨ ਜਥੇਬੰਦੀਆਂ ਨੇ ਸਰਕਾਰ ਅਤੇ ਆੜਤੀਆਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਅੱਜ ਪੰਜਾਬ ਵਿੱਚ ਕਿਸਾਨਾਂ ਦੀ ਕਰਜ਼ੇ ਦੀ ਹਾਲਤ ਤੇ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਦੇ ਪਿੱਛੇ ਆੜਤੀਆਂ ਦਾ ਸਭ ਤੋਂ ਵੱਡਾ ਰੋਲ ਹੈ। ਆੜਤੀਆਂ ਦੁਆਰਾ ਕਰਜ਼ੇ ਲਏ ਬੋਝ ਦੇ ਥੱਲੇ ਦੱਬ ਕੇ ਕਿਸਾਨ ਆਤਮ ਹੱਤਿਆ ਕਰ ਲੈਂਦੇ ਨੇ ਜਾਂ ਫਿਰ ਉਸ ਨੂੰ ਮਰਵਾ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਅੱਜ ਵੀ ਪੰਜਾਬ ਸਰਕਾਰ ਦੁਆਰਾ ਕਿਸਾਨਾਂ ਦੀਆਂ ਫਸਲਾਂ ਦੀ ਸਿੱਧੀ ਅਦਾਇਗੀ ਨੂੰ ਆੜਤੀ ਲੈਣ ਨਹੀਂ ਦੇ ਰਹੇ ਤੇ ਹੜਤਾਲ ਕਰਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾ ਪੈ ਰਿਹਾ ਹੈ। ਦੇਖੋ, ਆੜਤੀਆਂ ਦਾ ਬਹੁਤ ਵੱਡਾ ਰੋਲ ਆ। ਆੜਤੀਆਂ ਦਾ ਬਹੁਤ ਵੱਡਾ ਰੋਲ ਇਸ ਕਰਕੇ ਹੈ ਕਿ ਜਦੋਂ ਅਸੀਂ ਫਸਲ ਵੇਚ ਦਿੰਨੇ ਆ, ਜ਼ਮੀਨ ਸਾਡੀ ਹੈ, ਵਾਹੀ ਅਸੀਂ ਕੀਤੀ ਹੈ, ਫਸਲ ਅਸੀਂ ਪਾਲੀ ਹੈ, ਢੇਰੀ ਜਦੋਂ ਅਸੀਂ ਕਰ ਦਿੰਨੇ ਆ ਬੋਲੀ ਲੱਗ ਜਾਂਦੀ ਹੈ, ਉਸ ਤੋਂ ਬਾਅਦ ਅਸੀਂ ਮਾਲਕ ਨਹੀਂ ਰਹਿੰਦੇ, ਉਹਦਾ ਮਾਲਕ ਆੜਤੀਆ ਬਣ ਜਾਂਦਾ ਹੈ। ਆੜਤੀਆ ਫਿਰ ਆਪਣੀ ਮਰਜ਼ੀ ਦੇ ਨਾਲ ਉਹਨੂੰ ਵਿਆਜ ਕੱਟਦਾ ਹੈ, ਆਪਣੀ ਮਰਜ਼ੀ ਦੇ ਨਾਲ ਪੈਸੇ ਦਿੰਦਾ। ਕਿਸਾਨ ਆਪਣੀ ਫਸਲ ਦੇ ਪੈਸਿਆਂ ਦਾ ਮੂੰਹ ਨਹੀਂ ਦੇਖਦਾ।
ਅਸੀਂ ਬੜਾ ਇਹਦੇ ਤੇ ਜ਼ੋਰ ਲਾਇਆ। ਹੁਣ ਤੱਕ ਅਸੀਂ ਲੜਾਈਆਂ ਵੀ ਦਿੱਤੀਆਂ ਕਿ ਜਿਹੜੀ ਪੇਮੈਂਟ ਹੈ ਫਸਲ ਦੇ ਪੈਸੇ ਆ ਉਹ ਸਿੱਧੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਾਣ। ਏਜੰਸੀ ਚਾਹੇ ਪ੍ਰਾਈਵੇਟ ਆ ਚਾਹੇ ਸਰਕਾਰੀ ਆ, ਉਹ ਖਾਤਾ ਮਾਰਕੀਟ ਕਮੇਟੀ ਲਵੇ, ਉਹਦੇ ਖਾਤੇ ਦੇ ਵਿੱਚ ਸਿੱਧੇ ਪੈਸੇ ਪਾ ਦਿੱਤੇ ਜਾਣ ਤਾਂ ਉਹ ਕਿਸਾਨ ਆਪ ਸੋਚ ਸਕੇ ਕਿ ਇਹ ਜਿਹੜਾ 2-4 ਲੱਖ ਰੁਪਇਆ ਮੈਂ ਵੱਟਿਆ ਹੈ ਇਹਦੀ ਮੈਂ ਬਿਆਨਤਬੰਦੀ ਕੀ ਕਰਾਂਗੀ। ਮੁਕਤਸਰ ਸਾਹਿਬ ਵਿੱਚ ਵਿਜੀਲੈਂਸ ਵਿਭਾਗ ਨੇ ਪਿੰਡ ਕੋਟਪਾਈ ਵਿੱਚ ਇੱਕ ਮਨਰੇਗਾ ਦੇ ਆਈਪੀਓ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਮੁਕਤਸਰ ਸਾਹਿਬ ਦੇ ਵਿਜੀਲੈਂਸ ਵਿਭਾਗ ਦੇ ਡੀਐਸਪੀ ਰਾਜਕੁਮਾਰ ਮੁਤਾਬਕ ਉਹਨਾਂ ਨੂੰ ਪਿੰਡ ਕੋਟਪਾਈ ਦੇ ਅਜਮੇਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਇਲਾਕੇ ਵਿੱਚ ਇੰਟਰਲੌਕ ਟਾਈਲਸ ਦਾ ਕੰਮ ਕਰਦਾ ਏ ਤੇ ਇੱਕ ਠੇਕੇ ਦਾ ਕਰੀਬ 30 ਲੱਖ ਦਾ ਬਿੱਲ ਪਾਸ ਕਰਨ ਬਦਲੇ ਮਨਰੇਗਾ ਦੇ ਏਪੀਓ ਨੇ ਉਸ ਕੋਲੋਂ 50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ। ਅਜਮੇਰ ਸਿੰਘ ਨੇ ਹਰਪ੍ਰੀਤ ਸਿੰਘ ਨੂੰ 30,000 ਰੁਪਏ ਪਹਿਲੀ ਕਿਸ਼ਤ ਵਜੋਂ ਦੇ ਦਿੱਤੇ ਸਨ ਤੇ 10,000 ਰੁਪਏ ਦੀ ਦੂਜੀ ਕਿਸ਼ਤ ਦੌਰਾਨ ਅੱਜ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਉਸ ਨੂੰ ਰੰਗੇ ਹੱਥੀ ਮੌਕੇ ਤੇ ਕਾਬੂ ਕਰ ਲਿਆ ਗਿਆ, ਜਿਸ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਸਾਡਾ ਐਮਐਸ ਇੰਟਰਲੌਕ ਟਾਇਲ ਫਰਮ ਹੈ ਜੀ, ਜਿਹਦੇ ਚ ਬਿਲਡਿੰਗ ਮਟੀਰੀਅਲ ਦਾ ਵੀ ਸਾਡਾ ਕੰਮ ਹੈ। ਕੋਟਪਾਈ ਮੇਨ ਬੱਸ ਸਟੈਂਡ ਤੇ ਅਸੀਂ ਮਨਰੇਗਾ ਦੇ ਵਿੱਚ ਮਟੀਰੀਅਲ ਦਿੱਤਾ ਸੀਗਾ, ਉਸ ਬਦਲੇ ਸਾਡੇ ਤੋਂ 70,000 ਰੁਪਇਆ ਇਹ ਲੈ ਚੁੱਕਿਆ ਸੀ। ਹੋਰ ਪੈਸਿਆਂ ਦੀ ਇਹ ਸਾਡੇ ਤੋਂ ਮੰਗ ਕਰ ਰਿਹਾ ਸੀ। ਪੈਸੇ ਕਾਹਦੇ ਲਈ ਮੰਗ ਰਿਹਾ ਸੀ ਇਹ ਸਾਡੇ ਪੈਸੇ ਕਹਿੰਦਾ ਮਨਰੇਗਾ ਦੀ 2% ਅਸੀਂ ਪੈਸੇ ਲਵਾਂਗੇ ਫਿਰ ਪੇਮੈਂਟ ਪਊਗੀ। ਉਹਨਾਂ ਨੇ ਸਾਨੂੰ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਦਾ ਜੋ ਏਪੀਓ ਹੈ ਹਰਪ੍ਰੀਤ ਸਿੰਘ, ਉਹ ਜਿਹੜੀ ਵੀ ਪੇਮੈਂਟ ਪਾਉਣੀ ਹੁੰਦੀ ਹੈ ਉਹ ਕਹਿੰਦਾ ਵੀ ਉਹਦਾ 2% ਮੈਨੂੰ ਦਿੱਤਾ ਜਾਏਗਾ ਤੇ ਫਿਰ ਹੀ ਪੇਮੈਂਟ ਪਾਈ ਜਾਏਗੀ। ਇਹਦੇ ਵਿੱਚ ਇਹਨਾਂ ਨੇ ਇਹਦੇ ਨਾਲ ਆਪਣੇ 2% ਦੇ ਹਿਸਾਬ ਨਾਲ ਕਮਿਟਮੈਂਟ ਕਰਕੇ 50,000 'ਚ ਇਹਨਾਂ ਦੀ ਗੱਲ ਮੁੱਕੀ ਸੀ। 30,000 ਉਹਨੇ ਪਹਿਲਾਂ ਦੇ ਦਿੱਤਾ ਸੀ। ਜਦੋਂ ਬਿੱਲ ਪੈ ਗਏ ਸੀ, ਬਿੱਲ ਪੈਣ ਤੋਂ ਬਾਅਦ 20,000 ਦੀ ਹੋਰ ਮੰਗ ਕਰ ਰਿਹਾ ਸੀ ਉਹਨਾਂ ਦਾ। ਉਹ 20,000 ਦੀ ਅੱਜ ਜਦੋਂ ਇਹ ਲੈਣ ਗਿਆ ਸੀ ਤਾਂ ਉਹਨਾਂ ਨੇ ਇਹਨੂੰ 10,000 ਦਿੱਤਾ। 10,000 ਤਾਂ ਗਾਂਹ ਕਰਤਾ ਸੀ ਵਾਅਦਾ। ਉਹ 10,000 ਦੇ ਵਿੱਚ ਅਸੀਂ ਇਹਨੂੰ ਉਸੇ ਸੱਚ ਆਇਰਨ ਸ਼ਟਰਿੰਗ ਸਟੋਰ ਦੇ ਵਿੱਚੋਂ ਹੀ ਅਸੀਂ ਇਹਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। ਕੈਪਟਨ ਦੇ ਮੰਤਰੀ ਤੇ ਵਿਧਾਇਕ ਹੀ ਕਰਵਾ ਰਹੇ ਨੇ ਨਾਜਾਇਜ਼ ਮਾਈਨਿੰਗ, ਬੋਨੀ ਅਜਨਾਲਾ ਦਾ ਦਾਵਾ। ਮਾਈਨਿੰਗ ਖਿਲਾਫ ਆਵਾਜ਼ ਚੁੱਕਣ ਵਾਲਿਆਂ ਤੇ ਸੈਂਡ ਮਾਫੀਆ ਨੇ ਕੀਤਾ ਹਮਲਾ, ਕੈਪਟਨ ਸਰਕਾਰ ਸਵਾਲਾਂ ਦੇ ਘੇਰੇ ਵਿੱਚ। ਕੈਪਟਨ ਸਰਕਾਰ ਲਈ ਜ਼ਿਮਨੀ ਚੋਣਾਂ ਬਣੀਆਂ ਸਿਰਦਰਦੀ, ਬੇਰੁਜ਼ਗਾਰ ਅਧਿਆਪਕ ਤੇ ਹੋਰ ਜਥੇਬੰਦੀਆਂ ਵੱਲੋਂ ਕਾਂਗਰਸੀ ਉਮੀਦਵਾਰਾਂ ਦੇ ਦਫ਼ਤਰਾਂ ਦਾ ਘਿਰਾਓ ਸ਼ੁਰੂ। ਦਾਖਾ ਵਿੱਚ ਬੇਰੁਜ਼ਗਾਰ ਅਧਿਆਪਕ ਆਂਗਣਵਾੜੀ ਵਰਕਰਾਂ ਨੇ ਕੈਪਟਨ ਸੰਦੀਪ ਸੰਧੂ ਦੇ ਦਫ਼ਤਰ ਦਾ ਕੀਤਾ ਘਿਰਾਓ, ਵਾਅਦਾ ਖਿਲਾਫੀ ਦਾ ਲਾਇਆ ਦੋਸ਼। ਅਕਾਲੀ ਦਲ ਨੇ ਵੀ ਲਿਆ ਕੈਪਟਨ ਸਰਕਾਰ ਨੂੰ ਲੰਮੇ ਹੱਥੀ। ਡਾਕਟਰ ਦਲਜੀਤ ਸਿੰਘ ਚੀਮਾ ਨੇ ਸਿੱਖਿਆ ਨੀਤੀ ਨੂੰ ਫੇਲ ਕਰਾਰ ਦਿੰਦਿਆਂ ਸਰਕਾਰ ਦੀਆਂ ਨੀਤੀਆਂ ਤੇ ਚੁੱਕੇ ਸਵਾਲ। ਜਨਵਰੀ ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਬਾਬਾ ਹੀਰਾ ਸਿੰਘ ਭੱਠਲ ਦੇ ਪ੍ਰੋਫੈਸਰ ਹੜਤਾਲ ਤੇ, ਪੜ੍ਹਾਈ ਨਾ ਹੋਣ ਕਾਰਨ ਵਿਦਿਆਰਥੀਆਂ ਨੇ ਵੀ ਸ਼ੁਰੂ ਕੀਤੀ ਹੜਤਾਲ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕੈਪਟਨ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਨਸੀਹਤ ਲੈਣ ਦੀ ਕਹੀ ਗੱਲ। ਤੇ ਤਰਨਤਾਰਨ ਬੰਬ ਧਮਾਕੇ ਤੇ ਡਰੋਨ ਰਾਹੀਂ ਹਥਿਆਰ ਸਪਲਾਈ ਦੇ ਦੋਸ਼ਾਂ ਵਿੱਚ ਫੜੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸੰਬੰਧਿਤ 4 ਨੌਜਵਾਨਾਂ ਨੂੰ NIA ਨੇ ਲਿਆ ਰਿਮਾਂਡ ਤੇ। ਬਲਵੰਤ ਸਿੰਘ ਉਰਫ ਬਾਬਾ, ਆਕਾਸ਼ਦੀਪ ਸਿੰਘ ਉਰਫ ਆਕਾਸ਼ ਰੰਧਾਵਾ, ਮਾਨ ਸਿੰਘ ਤੇ ਸ਼ੁਭਦੀਪ ਸਿੰਘ ਕੋਲੋਂ 16 ਅਕਤੂਬਰ ਤੱਕ ਏਜੰਸੀ ਕਰੇਗੀ ਪੁੱਛਗਿੱਛ। ਇਸ ਦੇ ਨਾਲ ਹੀ TV 84 ਦਾ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।